येलो लीफ इमीग्रेशन ਦਾ ਵੀਜ਼ਾ ਲੈਂਡ ਸਰਦਾਰ ਵੀਜ਼ਾ ਤੇ ਵੱਖ-ਵੱਖ ਨਾਵਾਂ ਤੇ ਇਹ ਕੰਪਨੀਆਂ ਖੋਲ੍ਹ ਕੇ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਰੀਤ ਕੌੜਾ ਤੇ ਉਹਨਾਂ ਦੇ ਹਸਬੈਂਡ ਕੁਲਵੀਰ ਕੌੜਾ ਨੇ ਕਰੋੜਾਂ ਰੁਪਏ ਦੀ ਠੱਗੀ ਜਿਹੜੀ ਆਮ ਲੋਕਾਂ ਦੇ ਨਾਲ ਮਾਰੀ ਹੈ। ਤਕਰੀਬਨ 350 ਦੇ ਕਰੀਬ ਜਿਹੜੇ ਪੀੜਤ ਨੇ ਉਹ ਅੱਜ ਸਾਡੇ ਨਾਲ ਇੱਥੇ ਵੀ ਮੌਜੂਦ ਨੇ ਅਤੇ ਸਾਰੇ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। 600 ਦੇ ਕਰੋੜ ਜਿਹੜਾ ਟੋਟਲ ਰੁਪਈਆ ਰੀਤ ਕੌੜਾ ਤੇ ਉਹਨਾਂ ਦੇ ਹਸਬੈਂਡ ਨੇ ਵੱਖ-ਵੱਖ ਕੰਪਨੀਆਂ ਖੋਲ੍ਹ ਕੇ ਸਾਡੇ ਆਮ ਲੋਕਾਂ ਤੋਂ ਪੇਂਡੂ ਲੋਕਾਂ ਤੋਂ ਖਾਸ ਕਰਕੇ ਠੱਗਿਆ ਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ 8 ਜੁਲਾਈ ਤੱਕ ਜਿਹੜਾ ਸਾਨੂੰ ਕੋਈ ਨਾ ਕੋਈ ਇਨਸਾਫ ਦਿਵਾਉਣਗੇ। ਅਸੀਂ ਵੱਖ-ਵੱਖ ਥਾਣਿਆਂ ਦੇ ਵਿੱਚ ਬਹੁਤ ਸਮੇਂ ਤੋਂ ਧੱਕੇ ਖਾ ਰਹੇ ਹਾਂ ਤੇ ਪੁਲਿਸ ਵੱਲੋਂ ਹਰ ਵਾਰ ਸਾਨੂੰ ਇਹੀ ਕਿਹਾ ਜਾਂਦਾ ਕਿ ਅਸੀਂ ਕੰਮ ਕਰ ਰਹੇ ਹਾਂ, ਪਰ ਅੱਜ ਤੱਕ ਜਿਹੜੀ ਵੀ ਅਰੈਸਟ ਪਈ ਆ 2 ਲੜਕੀਆਂ ਦੀ ਅਰੈਸਟ ਪਈ ਆ ਜਿਹੜੇ ਉਹਨਾਂ ਨੇ ਕੰਮ ਕਰਨ ਵਾਸਤੇ ਆਪਣੇ ਦਫ਼ਤਰਾਂ ਵਿੱਚ ਰੱਖੇ ਹੋਏ ਸਨ ਔਰ 1 ਲੜਕੇ ਦੀ ਅਰੈਸਟ ਹੁਣ ਤੱਕ ਪਈ ਆ। ਬਾਕੀ ਜਿਉਂ ਦੀ ਤਿਉਂ ਹੀ 60-70 ਜਣੇ ਸਟਾਫ ਦੇ ਸੀਗੇ ਉਹਨਾਂ ਦੇ ਮੈਂਬਰ ਔਰ ਜਿਹੜੇ ਮਾਲਕ ਸੀਗੇ ਉਹ ਉੱਦਾਂ ਹੀ ਸ਼ਰੇਆਮ ਇੱਥੇ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਘੁੰਮ ਰਹੇ ਨੇ ਔਰ ਪੁਲਿਸ ਵੱਲੋਂ ਮੈਨੂੰ ਤਾਂ ਇੱਦਾਂ ਲੱਗਦਾ ਕਿ ਪੁਲਿਸ ਵੱਲੋਂ ਵਾਰ-ਵਾਰ ਜਦੋਂ ਵੀ ਅਸੀਂ ਕੋਈ ਇਨਫੋਰਮੇਸ਼ਨ ਦਿੰਦੇ ਆ ਤੇ ਉਹ ਰੀਤ ਕੌੜਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਇਨਫੋਰਮੇਸ਼ਨ ਜਾਂਦੀ ਆ ਤੇ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਜਿੱਥੇ ਵੀ ਸਾਡੀ ਟੀਮ ਜਾਂਦੀ ਆ, ਕਿਉਂਕਿ ਇਹਨਾਂ ਨੇ ਐਡ ਦਿੱਤੀ ਸੀ ਕਿ ਸਸਤੇ ਭਾਵਾਂ ਦੇ ਵਿੱਚ ਜਿਹੜਾ ਅਸੀਂ ਕੈਨੇਡਾ ਦਾ ਵਰਕ ਪਰਮਿਟ ਤੇ ਪੀਆਰ ਦਵਾਵਾਂਗੇ। ਜਦੋਂ ਲੋਕਾਂ ਨੇ ਜਿਹੜੇ ਟੀਵੀ ਸਕਰੀਨ ਤੇ ਨੰਬਰ ਚੱਲਦੇ ਸਨ ਉਹਨਾਂ ਉੱਪਰ ਕੰਟੈਕਟ ਕੀਤਾ ਤਾਂ ਇਹਨਾਂ ਦੇ ਆਫਿਸ ਦੇ ਵਿੱਚੋਂ ਇਹ ਗੱਲ ਕਹੀ ਜਾਂਦੀ ਸੀ ਹਰ ਇੱਕ ਨੂੰ ਕਿ ਤੁਸੀਂ ਆਫਿਸ ਆ ਜਾਓ ਆਪਾਂ ਬੈਠ ਕੇ ਗੱਲ ਕਰਦੇ ਹਾਂ। ਜਦ ਵੀ ਸਾਡੇ ਜਿੰਨੇ ਵੀ ਪੀੜਤ ਨੇ ਇਹਨਾਂ ਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਗਏ ਤਾਂ ਉੱਥੇ ਇਹੀ ਗੱਲ ਇਹਨਾਂ ਨੂੰ ਕਹੀ ਗਈ ਕਿ ਘੱਟ ਖਰਚੇ ਦੇ ਵਿੱਚ ਤੁਹਾਡਾ ਜਿਹੜਾ ਕੈਨੇਡਾ ਦੀ ਪੀਆਰ ਜਾਂ ਵਰਕ ਪਰਮਿਟ ਲਵਾ ਕੇ ਦੇਵਾਂਗੇ। ਕਿਸੇ ਨਾਲ 6 ਲੱਖ ਦੇ ਵਿੱਚ ਗੱਲ ਹੋਈ, ਕਿਸੇ ਨਾਲ 10 ਤੋਂ 12 ਲੱਖ, ਕਿਸੇ ਦੇ ਨਾਲ 15 ਲੱਖ ਤੱਕ ਗੱਲ ਹੋਈ ਹੈ ਜੀ। ਜਿੱਦਾਂ ਵੀਜ਼ਾ ਲੈਂਡ ਦਾ ਸੀਗਾ ਆਫਿਸ ਉਹਦੇ ਵੀ ਇਹਨਾਂ ਅਕਾਊਂਟਾਂ ਦੇ ਵਿੱਚ ਪੈਸੇ ਪਵਾਏ ਨੇ, ਕੋਈ ਇੱਦਾਂ ਨਹੀਂ ਕਿ ਅੱਧੇ ਕੁ ਬੰਦਿਆਂ ਤੋਂ ਕੈਸ਼ ਵੀ ਲਿਆ ਹੋਇਆ, ਬਾਹਲੇ ਪੈਸੇ ਇਹਨਾਂ ਨੇ ਆਪਣੇ ਅਕਾਊਂਟਾਂ ਦੇ ਵਿੱਚ ਪਵਾਏ ਸੀ। ਤਾਂ ਇਹਨਾਂ ਨੇ ਜਦੋਂ ਜ਼ਿਆਦਾ ਗਾਹ ਪੈਣ ਲੱਗ ਗਿਆ ਪਹਿਲਾਂ ਤਾਂ ਕੁਝ ਲੋਕਾਂ ਦੇ ਪੈਸੇ ਮੋੜਦੇ ਸੀਗੇ, ਥੋੜ੍ਹੇ ਕਰਕੇ ਮੋੜੀ ਜਾਂਦੇ ਸੀਗੇ। ਜਦੋਂ ਜ਼ਿਆਦਾ ਗਾਹ ਪੈ ਗਿਆ ਉਦੋਂ ਇੱਕਦਮ ਹੀ ਇਹਨਾਂ ਨੇ ਸਾਰੇ ਸ਼ਟਰ ਬੰਦ ਕੀਤੇ ਭੱਜ ਗਏ। ਹੁਣ ਉੱਥੇ ਆਫਿਸਾਂ ਦੇ ਵਿੱਚ ਕੋਈ ਅਵੇਲੇਬਲ ਨਹੀਂ, ਆਫਿਸ ਬੰਦ ਨੇ, ਘਰੋਂ ਇਹ ਭੱਜ ਚੁੱਕੇ ਨੇ, ਕਿਤੇ ਇਹਨਾਂ ਦਾ ਕੋਈ ਟਿਕਾਣਾ ਨਹੀਂ ਹੈਗਾ ਤੇ ਜਿੱਥੋਂ ਮਰਜ਼ੀ ਅਸੀਂ ਕੋਸ਼ਿਸ਼ ਕਰਕੇ ਲੱਭਦੇ ਹਾਂ ਕੁਛ ਨਾ ਕੁਛ ਹੋ ਕੇ ਪਤਾ ਉਦੋਂ ਹੀ ਲੱਗਦਾ ਵੀ ਅਸੀਂ 1 ਜਾਂ 2 ਦਿਨ ਲੇਟ ਹੋ ਗਏ ਉਹਨਾਂ ਤੱਕ ਪਹੁੰਚਣ ਦੀ। ਅਸੀਂ ਇੱਕ ਅੰਦਾਜ਼ਾ ਲਾਇਆ ਸੀਗਾ ਵੀ ਪਰ ਹੈਡ ਇਹਨਾਂ ਨੇ ਪਰ ਪਰਸਨ ਦੇਖੋ ਕਿਸ ਤੋਂ 1.5 ਲੱਖ ਵੀ ਲਿਆ ਇਹਨਾਂ ਨੇ ਪੀਆਰ ਵਾਸਤੇ, ਜੋ ਬਾਈਕ ਤੇ ਆਇਆ ਉਸ ਤੋਂ 1.5 ਲੱਖ ਵੀ ਲੈ ਕੇ ਇਹਨਾਂ ਨੇ ਕਰ ਲਈ ਵੀ ਤੈਨੂੰ 1.5 ਲੱਖ ਦੀ ਪੀਆਰ ਦੇ ਦਾਂਗੇ। ਜਿਹੜਾ ਗੱਡੀ ਵਧੀਆ 'ਚ ਆ ਗਿਆ ਉਹਨੂੰ ਕਹਿੰਦਾ ਵੀ 13 ਲੱਖ ਦੇ ਦਾਂਗੇ, ਜੇ ਕੋਈ ਹੋਰ ਵਧੀਆ ਗੱਡੀ 'ਚ ਆ ਗਿਆ ਦੂਰੋਂ ਆਇਆ ਉਹਨੂੰ 15 ਲੱਖ 'ਚ ਕਹਿਤਾ। ਇੱਕ ਇਮੀਗ੍ਰੇਸ਼ਨ ਨਹੀਂ ਹੈਗਾ, ਇਹ 6 ਕੰਪਨੀਆਂ ਨੇ। ਜੇ ਆਪਾਂ ਇੱਕ ਇਮੀਗ੍ਰੇਸ਼ਨ ਦੇ ਵਿੱਚ ਮੰਨ ਕੇ ਚੱਲੇ ਵੀ 500 ਬੰਦੇ ਨਾਲ ਠੱਗੀ ਵੱਜੀ ਆ ਤਾਂ ਤਕਰੀਬਨ 3000 ਬੰਦਾ ਹੈ ਜਿਹਦੇ ਨਾਲ ਇਹ ਠੱਗੀ ਵੱਜੀ ਹੋਈ ਆ। ਅਪੀਲ ਵੀ ਕਰਦੇ ਆ ਹਰ ਇੱਕ ਬੰਦੇ ਨੂੰ ਜਿਹਦੇ ਨਾਲ ਧੋਖਾ ਹੋਇਆ ਉਹ ਸਾਨੂੰ ਆਪ ਵੀ ਕੰਟੈਕਟ ਕਰ ਸਕਦਾ। ਜੋ ਬਹੁਤ ਬੰਦੇ ਸਾਡੇ ਕੋਲ ਅਪਰੋਚ ਨਹੀਂ ਪਹੁੰਚੇ ਤਾਂ ਉਹ ਸਾਡੇ ਨਾਲ ਆ ਕੇ ਮਿਲਣ, ਕਿਉਂਕਿ ਇਹ ਸੰਘਰਸ਼ ਆ ਨਾ ਜਿਹੜਾ ਵੱਡੇ ਪੱਧਰ 'ਤੇ ਤਾਂ ਹੀ ਲੜਿਆ ਜਾ ਸਕਦਾ ਜੇ ਅਸੀਂ ਇਕਜੁੱਟਤੀ ਨਾਲ ਹੋ ਕੇ ਚੱਲਾਂਗੇ। ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ, ਮੇਰੇ ਨਾਲ ਹਰਪ੍ਰੀਤ ਸਿੰਘ ਨੇ ਔਰ ਸੁਖਦੇਵ ਸਿੰਘ ਜੀ, ਮਲਕੀਤ ਸਿੰਘ ਜੀ, ਅਸੀਂ ਸਾਰੇ ਜਿਹੜੇ ਟੀਮ ਇੱਥੇ ਆਈ ਹੋਈ ਆ ਸਾਰੇ ਹੀ ਯੈਲੋ ਲੀਫ ਇਮੀਗ੍ਰੇਸ਼ਨ ਦਾ ਵੀਜ਼ਾ ਲੈਂਡ ਸਰਦਾਰ ਵੀਜ਼ਾ ਤੇ ਵੱਖ-ਵੱਖ ਨਾਵਾਂ ਤੇ ਇਹ ਕੰਪਨੀਆਂ ਖੋਲ੍ਹ ਕੇ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਰੀਤ ਕੌੜਾ ਤੇ ਉਹਨਾਂ ਦੇ ਹਸਬੈਂਡ ਕੁਲਵੀਰ ਕੌੜਾ ਨੇ ਕਰੋੜਾਂ ਰੁਪਏ ਦੀ ਠੱਗੀ ਜਿਹੜੀ ਆਮ ਲੋਕਾਂ ਦੇ ਨਾਲ ਮਾਰੀ ਹੈ। ਅਸੀਂ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਜਿਹੜਾ 28 ਜੂਨ ਦਾ ਰੱਖਿਆ ਸੀ ਤਾਂ ਸਾਨੂੰ ਐਸਐਸਪੀ ਮੋਹਾਲੀ ਸਿਟੀ, ਐਸਪੀ ਮੋਹਾਲੀ ਸਿਟੀ ਉਹਨਾਂ ਨੇ ਸਾਨੂੰ ਬੁਲਾ ਕੇ ਵਿਸ਼ਵਾਸ ਦਿਵਾਇਆ ਸੀ ਕਿ 6 ਜੁਲਾਈ ਤੱਕ ਅਸੀਂ ਇਸ ਮਸਲੇ ਦਾ ਜਿਹੜਾ ਹੱਲ ਕਰਾਂਗੇ ਜਾਂ ਕੁਲਵੀਰ ਕੌੜੇ ਨੂੰ ਫੜਾਂਗੇ ਜਾਂ ਅਰੈਸਟ ਪਾਵਾਂਗੇ ਉਹਨਾਂ ਦੀ, ਕਿਉਂਕਿ 39 ਦੇ ਕਰੀਬ ਪਰਚੇ ਜਿਹੜੇ ਮਟੌਰ ਥਾਣੇ ਦੇ ਵਿੱਚ ਨੇ ਮੋਹਾਲੀ ਔਰ 82 ਸੈਕਟਰ ਦੇ ਥਾਣੇ ਦੇ ਵਿੱਚ 24 ਪਰਚੇ ਨੇ ਤੇ ਵੱਖ-ਵੱਖ
ਸਟੇਟਾਂ ਤੋਂ, ਜਿੱਦਾਂ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਕਈ ਲੋਕ ਇੱਦਾਂ ਦੇ ਵੀ ਨੇ ਕਿ ਜਿਨ੍ਹਾਂ ਨੇ ਸਾਡੇ ਨਾਲ ਅਜੇ ਰਾਬਤਾ ਵੀ ਨਹੀਂ ਕੀਤਾ, ਉਹਨਾਂ ਨੇ ਆਪਣੇ ਲੈਵਲ ਤੇ ਪ੍ਰੈਸ ਜਿਹੜੇ FIR ਨੇ ਕਰਵਾਈਆਂ ਹੋਈਆਂ ਨੇ। ਤੇ ਅਸੀਂ ਬੇਨਤੀ ਕਰਦੇ ਹਾਂ, ਅੱਜ ਫਿਰ 6 ਜੁਲਾਈ ਨੂੰ ਅਸੀਂ SSP ਸਾਹਿਬ ਦੇ ਆਫਿਸ ਗਏ ਸੀ, ਉੱਥੇ ਸਾਨੂੰ SSP ਸਾਹਿਬ ਮਿਲੇ ਨਹੀਂ, ਨਾ ਹਰਬੀਰ ਸਿੰਘ ਜਿਹੜੇ SP ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਹ ਵੀ ਨਹੀਂ ਮਿਲੇ, ਉਹ ਵੀ ਛੁੱਟੀ ਤੇ ਸਨ। ਤੇ ਸਾਨੂੰ ਉਹਨਾਂ ਦੇ ਰੀਡਰ ਨੇ ਦੱਸਿਆ ਕਿ ਜਿਹੜੀ ਸਿੱਟ ਬਣਾ ਦਿੱਤੀ ਗਈ ਆ 5 ਮੈਂਬਰੀ, ਜਿਹਦੇ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਜਿਹੜੇ ਦਰਜ ਹੋਏ ਸੀ, ਉਹਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਟੀਮਾਂ ਬਣਾਈਆਂ ਗਈਆਂ ਨੇ। ਅਤੇ ਸੋਮਵਾਰ ਤੱਕ ਦਾ ਉਹਨਾਂ ਨੇ ਸਮਾਂ ਲਿਆ ਕਿ ਸੋਮਵਾਰ 8 ਜੁਲਾਈ ਤੱਕ ਅਸੀਂ ਇਸ ਮਸਲੇ ਦਾ ਹੱਲ ਕਰਵਾ ਦੇਵਾਂਗੇ, ਨਹੀਂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਕਾਰਵਾਈ ਕਰ ਲਓ। ਅਸੀਂ ਉਹਨਾਂ ਨੂੰ ਇਹ ਕਹਿ ਕੇ ਆਏ ਹਾਂ ਕਿ 8 ਜੁਲਾਈ ਤੱਕ ਜਾਂ ਤਾਂ ਕੋਈ ਮਸਲੇ ਦਾ ਹੱਲ ਹੋ ਜਾਵੇ, ਨਹੀਂ ਤਾਂ ਫਿਰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਜਿਹੜਾ ਘਰਾਓ ਆ, ਉਹ ਸੋਮਵਾਰ 2 ਵਜੇ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਸੀਂ ਐਲਾਨ ਕਰਾਂਗੇ ਤੇ ਵੱਡੇ ਪੱਧਰ ਤੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ, ਕਿਉਂਕਿ ਤਕਰੀਬਨ 350 ਦੇ ਕਰੀਬ ਜਿਹੜੇ ਪੀੜਤ ਨੇ ਉਹ ਅੱਜ ਸਾਡੇ ਨਾਲ ਇੱਥੇ ਵੀ ਮੌਜੂਦ ਨੇ ਅਤੇ ਸਾਰੇ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। 600 ਦੇ ਕਰੋੜ ਜਿਹੜਾ ਟੋਟਲ ਰੁਪਈਆ ਰੀਤ ਕੌੜਾ ਤੇ ਉਹਨਾਂ ਦੇ ਹਸਬੈਂਡ ਨੇ ਵੱਖ-ਵੱਖ ਕੰਪਨੀਆਂ ਖੋਲ੍ਹ ਕੇ ਸਾਡੇ ਆਮ ਲੋਕਾਂ ਤੋਂ, ਪੇਂਡੂ ਲੋਕਾਂ ਤੋਂ ਖਾਸ ਕਰਕੇ ਠੱਗਿਆ ਆ। ਔਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ 8 ਜੁਲਾਈ ਤੱਕ ਜਿਹੜਾ ਸਾਨੂੰ ਕੋਈ ਨਾ ਕੋਈ ਇਨਸਾਫ ਦਿਵਾਉਣਗੇ। ਅਗਰ ਇਹ ਇਨਸਾਫ ਸਾਨੂੰ ਨਹੀਂ ਮਿਲਦਾ ਸਾਰੇ ਪੀੜਤ ਲੋਕਾਂ ਨੂੰ, ਤਾਂ ਅਸੀਂ ਅਗਲਾ ਪ੍ਰੋਗਰਾਮ ਆ ਜਿਹੜਾ 2 ਵਜੇ 8 ਜੁਲਾਈ ਨੂੰ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਾਂਗੇ। ਬਾਕੀ ਦੀ ਗੱਲ ਮੇਰੇ ਸਾਥੀ ਹਰਪ੍ਰੀਤ ਸਿੰਘ ਕਰਨਗੇ। ਭਾਜੀ ਜੋ ਮੈਂ ਹਰਪ੍ਰੀਤ ਸਿੰਘ ਜੀ, ਠੀਕ ਹੈ ਜੀ, ਜੋ ਸਿੱਟ ਬਣਾਈ ਗਈ ਆ ਉਹਦੀ ਇਨਫੋਰਮੇਸ਼ਨ ਉਹਨਾਂ ਨੇ ਦੇਤੀ ਸਾਨੂੰ, ਤੇ ਕੁਝ ਕੁ ਜਿਹੜੇ ਆਫੀਸਰ ਮਤਲਬ ਪਹਿਲਾਂ ਸਾਡੇ ਨਾਲ ਲਿੰਕ 'ਚ ਨਹੀਂ ਸੀਗੇ, ਅਸੀਂ ਉਹਨਾਂ ਨਾਲ ਵੀ ਰਾਬਤਾ ਕਰਾਂਗੇ, ਉਹਨਾਂ ਨੂੰ ਵੀ ਲਿੰਕ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀਆਂ ਨੇ ਅਸੀਂ ਉਹ ਵੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ, ਤੇ ਆਪਣੀ ਜਿਹੜੀ ਇਨਫੋਰਮੇਸ਼ਨ ਅਸੀਂ ਆਪ ਇਕੱਠੀ ਕੀਤੀ ਆ ਅਸੀਂ ਉਹ ਵੀ ਉਹਨਾਂ ਤੱਕ ਕੁਝ ਪਹੁੰਚਾਤੀਆਂ, ਕੁਝ ਹੋਰ ਵੀ ਪਹੁੰਚਾਵਾਂਗੇ। ਅਸੀਂ ਸਿੱਟ ਨਾਲ ਮਿਲ ਕੇ ਕੰਮ, ਜਿਵੇਂ SSP ਸਾਹਿਬ ਨੇ ਸਾਨੂੰ ਕਿਹਾ ਸੀਗਾ, SP CD ਸਾਹਿਬ ਨੇ ਵੀ ਸਾਡੇ ਨਾਲ ਗੱਲ ਕੀਤੀ ਸੀਗੀ ਵੀ ਜਿਹੜੀ ਇਹ ਸਿੱਟ ਬਣੂਗੀ ਉਹਦੀ ਜਿਹੜੀ ਰਿਪੋਰਟ ਆ ਤੁਹਾਨੂੰ ਹਰ ਮੰਡੇ ਦੀ ਮੰਡੇ ਅਪਡੇਟ ਕੀਤੀ ਜਾਊਗੀ ਤੁਹਾਡੀ ਕਮੇਟੀ ਦੇ ਬੰਦਿਆਂ ਨੂੰ, ਤੇ ਉਹ ਕਮੇਟੀ ਬਣਾ ਕੇ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ ਆਲਰੇਡੀ, ਤੇ ਉਹ ਸਾਡੇ ਨਾਲ ਇਸ 'ਤੇ ਰਾਬਤਾ ਕਾਇਮ ਕਰਨਗੇ। ਉਸ ਤੋਂ ਬਾਅਦ ਜਿਹੜੀ ਵੀ ਸਾਡੀ ਅਪਡੇਟ ਹੋਏਗੀ ਉਹ ਅਸੀਂ ਪ੍ਰੈਸ ਦੇ ਸਾਹਮਣੇ ਵੀ, ਜਿਵੇਂ ਭਾਜੀ ਨੇ ਦੱਸਿਆ ਵੀ ਸਾਡੀ ਜਿਹੜੀ ਸੋਮਵਾਰ ਦੀ ਰੱਖੀ ਉਹਨਾਂ ਨੇ ਮੀਟਿੰਗ, ਉਹ ਤੋਂ ਬਾਅਦ ਗੱਲ ਹੋਏਗੀ। ਉਸ ਤੋਂ ਬਾਅਦ ਜੋ ਵੀ ਸਾਡਾ ਹੋਏਗਾ ਉਹ ਭਾਜੀ ਅੱਗੇ ਆਪ ਦੱਸ ਦੇਣਗੇ ਸਾਨੂੰ, ਅਸੀਂ ਅੱਗੇ ਅਪਡੇਟ ਸਭ ਨੂੰ ਕਰ ਦਾਂਗੇ ਵਿਦ ਪ੍ਰੈਸ ਦੇ ਵਿੱਚ। ਤੇ ਦੂਜਾ ਜਿਹੜੀ ਚੀਜ਼ ਸਾਡੀ ਹੁਣ ਤੱਕ ਦਾ ਸੰਘਰਸ਼ ਸੀਗਾ, ਸੰਘਰਸ਼ ਸਾਡਾ ਇਹ ਸੀਗਾ ਵੀ ਅਸੀਂ ਹਰ ਵਾਰ ਕੋਈ ਨਾ ਕੋਈ ਕੁਝ ਕਰਦੇ ਸੀਗੇ, ਕਿਤੇ ਨਾ ਕਿਤੇ ਸਾਨੂੰ ਲੂਜ਼ ਪੋਲ ਵੀ ਮਿਲਦੇ ਸੀਗੇ, ਕਿਤੇ ਨਾ ਕਿਤੇ ਪੁਲਿਸ ਵੱਲੋਂ ਵੀ ਸਾਨੂੰ ਪਿੱਛੇ ਧੱਕਿਆ ਜਾਂਦਾ ਸੀਗਾ, ਤੇ ਸਾਨੂੰ ਲੱਗਦਾ ਵੀ ਸ਼ਾਇਦ ਕੋਈ ਅਪਡੇਟ ਹੁਣ ਹੋ ਜਾਵੇ, ਜਿਹੜਾ ਬਾਰ-ਬਾਰ ਸਾਨੂੰ ਇਸ ਚੀਜ਼ 'ਤੇ ਕਿਹਾ ਜਾਂਦਾ ਵੀ ਹਾਂ ਅਸੀਂ ਤੁਹਾਡੇ ਨਾਲ ਆ। ਅੱਗੇ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ, ਇਹ ਸਾਨੂੰ ਨਹੀਂ ਕਹਿ ਸਕਦੇ ਹਲੇ, ਕਿਉਂਕਿ ਅਸੀਂ ਵੱਡੇ ਪੱਧਰ ਤੇ ਜਿਹੜਾ ਥਾਣਿਆਂ ਦੇ ਵਿੱਚ ਵੀ ਸਾਡੇ ਪੀੜਤ ਲੋਕ ਨੇ, ਜਿਹੜੀਆਂ ਸਾਡੀਆਂ ਭੈਣਾਂ ਨੇ ਸਾਡੇ ਨਾਲ ਅੱਜ ਵੀ ਮੌਜੂਦ ਨੇ, ਆਈਆਂ ਹੋਈਆਂ ਨੇ। ਅਸੀਂ ਵੱਖ-ਵੱਖ ਥਾਣਿਆਂ ਦੇ ਵਿੱਚ ਬਹੁਤ ਸਮੇਂ ਤੋਂ ਧੱਕੇ ਖਾ ਰਹੇ ਹਾਂ ਤੇ ਪੁਲਿਸ ਵੱਲੋਂ ਹਰ ਵਾਰ ਸਾਨੂੰ ਇਹੀ ਕਿਹਾ ਜਾਂਦਾ ਕਿ ਅਸੀਂ ਕੰਮ ਕਰ ਰਹੇ ਹਾਂ, ਪਰ ਅੱਜ ਤੱਕ ਜਿਹੜੀ ਵੀ ਅਰੈਸਟ ਪਈ ਆ, 2 ਲੜਕੀਆਂ ਦੀ ਅਰੈਸਟ ਪਈ ਆ ਜਿਹੜੇ ਉਹਨਾਂ ਨੇ ਕੰਮ ਕਰਨ ਵਾਸਤੇ ਆਪਣੇ ਦਫ਼ਤਰਾਂ ਵਿੱਚ ਰੱਖੇ ਹੋਏ ਸਨ, ਔਰ 1 ਲੜਕੇ ਦੀ ਅਰੈਸਟ ਹੁਣ ਤੱਕ ਪਈ ਆ। ਬਾਕੀ ਜਿਉਂ ਦੀ ਤਿਉਂ ਹੀ 60-70 ਜਣੇ ਸਟਾਫ ਦੇ ਸੀਗੇ ਉਹਨਾਂ ਦੇ ਮੈਂਬਰ, ਔਰ ਜਿਹੜੇ ਮਾਲਕ ਸੀਗੇ ਉਹ ਉੱਦਾਂ ਹੀ ਸ਼ਰੇਆਮ ਇੱਥੇ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਘੁੰਮ ਰਹੇ ਨੇ। ਔਰ ਪੁਲਿਸ ਵੱਲੋਂ ਮੈਨੂੰ ਤਾਂ ਇੱਦਾਂ ਲੱਗਦਾ ਕਿ ਪੁਲਿਸ ਵੱਲੋਂ ਵਾਰ-ਵਾਰ ਜਦੋਂ ਵੀ ਅਸੀਂ ਕੋਈ ਇਨਫੋਰਮੇਸ਼ਨ ਦਿੰਦੇ ਆ ਤੇ ਉਹ ਰੀਤ ਕੌੜਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਇਨਫੋਰਮੇਸ਼ਨ ਜਾਂਦੀ ਆ ਤੇ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਜਿੱਥੇ ਵੀ ਸਾਡੀ ਟੀਮ ਜਾਂਦੀ ਆ। ਅਸੀਂ ਬਹੁਤ ਵਾਰ ਕੋਸ਼ਿਸ਼ ਵੀ ਕੀਤੀ ਕਿ ਅਸੀਂ ਆਪਣੇ ਤੌਰ ਤੇ ਉਹਨਾਂ ਨੂੰ ਲੱਭ ਕੇ ਜਿਹੜਾ ਪੁਲਿਸ ਦੇ ਹਵਾਲੇ ਕਰੀਏ, ਪਰ ਉਹਦੇ ਵਾਸਤੇ ਵੀ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਕਿ ਉਹ ਬੰਦੇ ਜਿੱਦਾਂ 34 ਸੈਕਟਰ ਦੇ ਵਿੱਚ ਉਹਨਾਂ ਦਾ ਭਤੀਜਾ ਨਿਸ਼ਾਨ ਸਿੰਘ ਦੇਖਿਆ ਗਿਆ ਸੀ, ਜਦੋਂ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਫਰਾਰ ਹੋ ਚੁੱਕਾ ਸੀ। ਕਿਉਂਕਿ ਜਦੋਂ ਅਸੀਂ ਪੁਲਿਸ ਨੂੰ ਕੋਈ ਗੱਲਬਾਤ ਦੱਸਦੇ ਹਾਂ ਤਾਂ ਉਹਦਾ ਨਤੀਜਾ ਜਿਹੜਾ ਉਲਟ ਨਿਕਲਦਾ ਆ। ਤੇ ਤੁਸੀਂ ਹੁਣ ਕੋਈ ਸਵਾਲ ਆ ਪ੍ਰੈਸ ਕਰ ਸਕਦੀ ਵੀਰ। ਠੱਗੀ ਠੋਰੀ ਜਿਹੜੀ ਤੁਸੀਂ ਕਹਿ ਰਹੇ ਹੋ 350 ਪੀੜਤ ਨੇ, ਇਹ ਕਿਸ ਤਰ੍ਹਾਂ ਠੱਗੀ ਠੋਰੀ ਹੈ? ਪੈਸੇ ਨਹੀਂ ਵਾਪਸ ਕੀਤੇ ਜਾ ਰਹੇ, ਵੀਜ਼ਾ ਲਵਾਉਣ ਦੀ ਗੱਲ ਕੀਤੀ ਗਈ, ਵੀਜ਼ਾ ਨਹੀਂ ਲੱਗਿਆ ਜਾਂ ਕੁਝ ਹੋਰ?
ਇਹ ਸਾਰਿਆਂ ਨੂੰ ਇਹਨਾਂ ਨੇ ਬੁਲਾ ਕੇ ਆਫਿਸ ਦੇ ਵਿੱਚ ਇਹ ਕਿਹਾ ਸੀ, ਕਿਉਂਕਿ ਟੀਵੀ ਚੈਨਲਾਂ ਦੇ ਉੱਪਰ ਐਡ ਚੱਲੀ ਸੀ ਇਹਨਾਂ ਦੀ ਬਹੁਤ ਵੱਡੇ ਪੱਧਰ ਤੇ। ਪੀਟੀਸੀ ਚੈਨਲ ਤੇ ਸੀਗੀ, ਡੇਲੀ ਪੋਸਟ ਤੇ, ਸਪੋਕਸਮੈਨ ਤੇ, ਇੱਦਾਂ ਹੋਰ ਵੀ ਚੈਨਲ ਸੀਗੇ, ਕਿਉਂਕਿ ਇਹਨਾਂ ਨੇ ਐਡ ਦਿੱਤੀ ਸੀ ਕਿ ਸਸਤੇ ਭਾਵਾਂ ਦੇ ਵਿੱਚ ਜਿਹੜਾ ਅਸੀਂ ਕੈਨੇਡਾ ਦਾ ਵਰਕ ਪਰਮਿਟ ਤੇ ਪੀਆਰ ਦਿਵਾਵਾਂਗੇ। ਜਦੋਂ ਲੋਕਾਂ ਨੇ ਜਿਹੜੇ ਟੀਵੀ ਸਕਰੀਨ ਤੇ ਨੰਬਰ ਚੱਲਦੇ ਸਨ ਉਹਨਾਂ ਉੱਪਰ ਕੰਟੈਕਟ ਕੀਤਾ ਤਾਂ ਇਹਨਾਂ ਦੇ ਆਫਿਸ ਦੇ ਵਿੱਚੋਂ ਇਹ ਗੱਲ ਕਹੀ ਜਾਂਦੀ ਸੀ ਹਰ ਇੱਕ ਨੂੰ ਕਿ ਤੁਸੀਂ ਆਫਿਸ ਆ ਜਾਓ, ਆਪਾਂ ਬੈਠ ਕੇ ਗੱਲ ਕਰਦੇ ਹਾਂ। ਜਦ ਵੀ ਸਾਡੇ ਜਿੰਨੇ ਵੀ ਪੀੜਤ ਨੇ ਇਹਨਾਂ ਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਗਏ ਤਾਂ ਉੱਥੇ ਇਹੀ ਗੱਲ ਇਹਨਾਂ ਨੂੰ ਕਹੀ ਗਈ ਕਿ ਘੱਟ ਖਰਚੇ ਦੇ ਵਿੱਚ ਤੁਹਾਡਾ ਜਿਹੜਾ ਕੈਨੇਡਾ ਦੀ ਪੀਆਰ ਜਾਂ ਵਰਕ ਪਰਮਿਟ ਲਵਾ ਕੇ ਦੇਵਾਂਗੇ। ਕਿਸੇ ਨਾਲ 6 ਲੱਖ ਦੇ ਵਿੱਚ ਗੱਲ ਹੋਈ, ਕਿਸੇ ਨਾਲ 10 ਤੋਂ 12 ਲੱਖ, ਕਿਸੇ ਦੇ ਨਾਲ 15 ਲੱਖ ਤੱਕ ਗੱਲ ਹੋਈ ਹੈ ਜੀ। ਉਹ ਸਾਰੇ ਪੈਸੇ ਜਿਹੜੇ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ, ਜਿੱਦਾਂ ਜੇ ਜੈਲੋ ਲੀਫ 82 ਸੈਕਟਰ ਦੇ ਵਿੱਚ ਸੀ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਵਾ ਕੇ ਸਲਿੱਪਾਂ ਦਿੱਤੀਆਂ ਗਈਆਂ ਸਨ। ਜਿੱਦਾਂ ਵੀਜ਼ਾ ਲੈਂਡ ਦਾ ਸੀਗਾ ਆਫਿਸ, ਉਹਦੇ ਵੀ ਇਹਨਾਂ ਅਕਾਊਂਟਾਂ ਦੇ ਵਿੱਚ ਪੈਸੇ ਪਵਾਏ ਨੇ। ਕੋਈ ਇਦਾਂ ਨਹੀਂ ਕਿ ਅੱਧੇ ਕੁ ਬੰਦਿਆਂ ਤੋਂ ਕੈਸ਼ ਵੀ ਲਿਆ ਹੋਇਆ, ਬਾਹਲੇ ਪੈਸੇ ਇਹਨਾਂ ਨੇ ਆਪਣੇ ਅਕਾਊਂਟਾਂ ਦੇ ਵਿੱਚ ਪਵਾਏ ਸੀਗੇ। ਜਦ ਕਿਹਾ ਪੈਸੇ ਲੈ ਲਏ ਸੁੱਖ, ਮੈਂ ਪੁੱਛ ਰਿਹਾ ਵੀ ਠੱਗੀ ਜਿਹੜੀ ਹੋਈ ਹੈ ਉਹ ਕਿਸ ਬਿਹਾਫ ਤੇ ਹੋਈ ਹੈ? ਹੁਣ ਤੱਕ ਵੀਜ਼ਾ ਨਹੀਂ ਲੱਗ ਰਿਹਾ ਜਾਂ ਸਮਾਂ ਬਹੁਤ ਜ਼ਿਆਦਾ ਹੋ ਗਿਆ, ਕੀ ਅੱਗੇ ਕੀ ਹੈ? ਬਿਲਕੁਲ ਜੀ, ਕਿਸੇ ਵੀ ਲੜਕੇ ਜਾਂ ਲੜਕੀ ਦਾ ਅੱਜ ਤੱਕ ਵੀਜ਼ਾ ਲੱਗਿਆ ਹੀ ਨਹੀਂ ਇਹਨਾਂ ਕਿੰਨੇ ਸਮੇਂ ਤੋਂ ਇਹ ਚੀਜ਼ ਚੱਲਦੀ? 1 ਸਾਲ ਹੋ ਗਿਆ ਜੀ ਪੂਰਾ। ਭਾਜੀ 4-4 ਸਾਲ ਦੇ ਵੀ ਲੋਕ ਬੈਠੇ ਨੇ ਸਰ, 4-4 ਸਾਲ ਦੇ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਕੋਈ ਵੀਜ਼ੇ ਦੀ ਅਪਡੇਟ ਨਹੀਂ ਹੈਗੀ, ਕੁਝ ਨਹੀਂ ਹੈਗੀ। ਇਹਨਾਂ ਦਾ ਜਿਹੜਾ ਪ੍ਰੋਸੈਸ ਸੀਗਾ, ਇਹ ਪ੍ਰੋਸੈਸ ਕਰਦੇ ਸੀਗੇ ਵੀ ਤੁਹਾਨੂੰ ਪਹਿਲਾਂ ਅਸੀਂ ਇਨਵੀਟੇਸ਼ਨ ਮੰਗਾਵਾਂਗੇ ਉੱਥੋਂ, ਇਨਵੀਟੇਸ਼ਨ ਤੋਂ ਬਾਅਦ ਤੁਹਾਡੀ ਉੱਥੇ ਅਪਰੂਵਲ ਆਊਗੀ, ਅਪਰੂਵਲ ਤੋਂ ਬਾਅਦ ਤੁਹਾਨੂੰ ਅਸੀਂ ਬਾਕੀ ਡਾਕੂਮੈਂਟ ਸਬਮਿਟ ਕਰਵਾ ਕੇ ਤੁਹਾਡੀ ਐਮਬੈਸੀ ਥਰੂ ਫਾਈਲ ਲਾ ਕੇ ਅਸੀਂ ਤੁਹਾਨੂੰ ਕਰ ਦਾਂਗੇ। ਜਦੋਂ ਐਮਬੈਸੀ ਦਾ ਫੇਕ ਨੋਟਿਸ ਬਣਾ ਕੇ ਦਿੱਤਾ ਜਾਂਦਾ ਸੀਗਾ, ਜਿਹੜਾ ਉਹਨਾਂ ਦਾ ਪੇਜ ਹੁੰਦਾ ਤੇ ਉਹ ਤਾਂ ਫੇਕ ਬਣਾ ਕੇ ਉਹ ਕਸਟਮਰਾਂ ਨੂੰ ਦੇ ਦਿੱਤਾ ਜਾਂਦਾ ਸੀਗਾ। ਉਸ ਤੋਂ ਬਾਅਦ ਜਦੋਂ ਫਿੰਗਰਪ੍ਰਿੰਟ ਦੀ ਵਾਰੀ ਆਉਂਦੀ ਸੀਗੀ, ਕਿਸੇ ਦੇ ਫਿੰਗਰਪ੍ਰਿੰਟ ਤੱਕ ਗੱਲ ਪਹੁੰਚਦੀ ਨਹੀਂ ਸੀਗੀ, ਕਿਉਂਕਿ ਉਹ ਫਿੰਗਰਪ੍ਰਿੰਟ ਕਦੇ ਲੱਗੇ ਹੀ ਨਹੀਂ ਕਿਸੇ ਦੇ, ਉਦੋਂ ਤੱਕ ਗੱਲ ਪਹੁੰਚੀ ਨਹੀਂ। ਜਦੋਂ ਐਮਬੈਸੀ ਦੀਆਂ ਸਾਈਟਾਂ 'ਤੇ ਲੋਕਾਂ ਨੇ ਅਪਡੇਟ ਜਾ ਕੇ ਚੈੱਕ ਕੀਤੀ ਵੀ ਸਾਡੀ ਕੋਈ ਫਾਈਲ ਲੱਗੀ ਹੈ ਜਾਂ ਕੁਛ ਹੈਗਾ, ਉੱਥੇ ਤੁਹਾਡਾ ਕੋਈ ਰਿਕਾਰਡ ਹੀ ਨਹੀਂ ਫਾਊਂਡ ਹੋਇਆ। ਤਾਂ ਇਹਨਾਂ ਨੇ ਜਦੋਂ ਜ਼ਿਆਦਾ ਗਾਹ ਪੈਣ ਲੱਗ ਗਿਆ, ਪਹਿਲਾਂ ਤਾਂ ਕੁਝ ਲੋਕਾਂ ਦੇ ਪੈਸੇ ਮੋੜਦੇ ਸੀਗੇ, ਥੋੜ੍ਹੇ ਥੋੜ੍ਹੇ ਕਰਕੇ ਮੋੜੀ ਜਾਂਦੇ ਸੀਗੇ। ਜਦੋਂ ਜ਼ਿਆਦਾ ਗਾਹ ਪੈ ਗਿਆ ਉਦੋਂ ਇੱਕਦਮ ਹੀ ਇਹਨਾਂ ਨੇ ਸਾਰੇ ਸ਼ਟਰ ਬੰਦ ਕੀਤੇ, ਭੱਜ ਗਏ। ਹੁਣ ਉੱਥੇ ਆਫਿਸਾਂ ਦੇ ਵਿੱਚ ਕੋਈ ਅਵੇਲੇਬਲ ਨਹੀਂ, ਆਫਿਸ ਬੰਦ ਨੇ, ਘਰੋਂ ਇਹ ਭੱਜ ਚੁੱਕੇ ਨੇ, ਕਿਤੇ ਇਹਨਾਂ ਦਾ ਕੋਈ ਟਿਕਾਣਾ ਨਹੀਂ ਹੈਗਾ। ਤੇ ਜਿੱਥੋਂ ਮਰਜ਼ੀ ਅਸੀਂ ਕੋਸ਼ਿਸ਼ ਕਰਕੇ ਲੱਭਦੇ ਹਾਂ, ਕੁਛ ਨਾ ਕੁਛ ਹੋ ਕੇ ਪਤਾ ਉਦੋਂ ਹੀ ਲੱਗਦਾ ਵੀ ਅਸੀਂ 1 ਜਾਂ 2 ਦਿਨ ਲੇਟ ਹੋ ਗਏ ਉਹਨਾਂ ਤੱਕ ਪਹੁੰਚਣ ਨੂੰ। ਜ਼ਿਆਦਾਤਰ ਇਹੀ ਸਾਡੇ ਨਾਲ ਹੋ ਰਿਹਾ। ਜਿਹੜੀਆਂ LMIs ਨੇ ਉਹ ਵੀ ਇਹਨਾਂ ਨੇ ਜਾਲੀ ਬਣਾ ਕੇ PDF ਫਾਈਲਾਂ ਬਣਾ ਕੇ ਬੱਚਿਆਂ ਨੂੰ ਭੇਜੀਆਂ ਕਿ ਇਹਦੇ ਤੇ ਤੁਹਾਡਾ ਵੀਜ਼ਾ ਆਵੇਗਾ। ਜਾਲੀ ਇਹਨਾਂ ਨੇ ਜਿਹੜੀਆਂ ਵੈਬਸਾਈਟ ਤਿਆਰ ਕੀਤੀਆਂ ਹੋਈਆਂ ਸੀਗੀਆਂ, ਜਿੱਦਾਂ ਕੈਨੇਡਾ ਐਮਬੈਸੀ ਦੀ ਵੈਬਸਾਈਟ, ਉਹ ਵੀ ਜਾਲੀ ਤਿਆਰ ਕੀਤੀਆਂ ਹੋਈਆਂ ਸੀ ਇਹਨਾਂ ਨੇ। ਉਹਦੇ ਉੱਪਰ ਵੀ ਸਾਰੇ ਜਦੋਂ ਜਾ ਕੇ ਕੋਈ ਚੈੱਕ ਕਰਦਾ ਸੀ ਤਾਂ ਉਹਨਾਂ ਦਾ ਨਾਮ ਉਹਦੇ ਉੱਪਰ ਬੋਲਦਾ ਸੀ, ਜਿਹੜੀਆਂ ਫੇਕ ਬਣਾਈਆਂ ਹੋਈਆਂ ਸੀ। ਇਸੇ ਕਰਕੇ ਹੀ ਸਾਰੇ ਇੱਕ ਤੋਂ ਇੱਕ ਕਰਕੇ ਵਾਰੀ-ਵਾਰੀ ਸਾਰੇ ਲੋਕ ਇਹਨਾਂ ਦੇ ਠੱਗੀਆਂ ਦੇ ਸ਼ਿਕਾਰ ਹੋਏ, ਕਿਉਂਕਿ ਆਫਿਸ ਬਹੁਤ ਜ਼ਿਆਦੇ ਸਨ, ਤਾਂ ਕਰਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਹਨਾਂ ਦੇ ਦਫ਼ਤਰਾਂ ਦੇ ਸ਼ਿਕਾਰ ਹੋਏ। ਔਰ ਬਹੁਤ ਜ਼ਿਆਦਾ ਸਟਾਫ ਸੀਗਾ। ਉਹ ਸਟਾਫ ਜੇ ਤੁਹਾਨੂੰ ਉੱਦਾਂ ਨਹੀਂ ਸੀ ਕਿਸੇ ਨਾਲ ਰਿਲੇਸ਼ਨ ਬਣਦਾ, ਉਹ ਕਿਸੇ ਨੂੰ ਭੈਣ ਬਣਾ ਕੇ, ਕਿਸੇ ਨੂੰ ਭਰਾ ਬਣਾ ਕੇ, ਕਿਸੇ ਨਾਲ ਇਮੋਸ਼ਨਲੀ ਟੱਚ ਕਰਕੇ, ਜਿੱਦਾਂ ਹੋ ਸਕਦਾ ਸੀਗਾ। ਸਟਾਫ ਦਾ ਕੰਮ ਇਹੀ ਸੀਗਾ ਵੀ ਕਿਸੇ ਤਰੀਕੇ ਨਾਲ ਤੁਸੀਂ ਕਸਟਮਰ ਤੋਂ ਪੈਸੇ ਲੈਣੇ ਨੇ। ਜਦੋਂ ਪੈਸੇ ਮਿਲ ਜਾਂਦੇ ਸੀਗੇ, ਸਟਾਫ ਜਾਂ ਤਾਂ ਚੇਂਜ ਹੋ ਜਾਂਦਾ ਸੀਗਾ ਜਾਂ ਉਹਨੂੰ ਬਦਲ ਦਿੱਤਾ ਜਾਂਦਾ ਸੀਗਾ, ਜਾਂ ਫਿਰ ਉਹਨੂੰ ਕਹਿੰਦੇ ਸੀ ਵੀ ਉਹਦੀ, ਇੱਥੇ ਤੱਕ ਵੀ ਕਿਹਾ ਸੀਗਾ ਜੀ ਲੋਕਾਂ ਨੂੰ, ਕਰੋਨਾ ਤੋਂ ਪਹਿਲਾਂ ਦੇ ਵਿੱਚ ਐਡ ਸੀਗੇ ਲੋਕ ਵੀ ਕਰੋਨਾ ਦੇ ਵਿੱਚ ਉਹਨਾਂ ਦੀ ਡੈਥ ਵੀ ਹੋ ਗਈ, ਜਦੋਂ ਕਿ ਉਹ ਅੱਜ ਤੱਕ ਜਿਉਂਦਾ ਨੇ ਤਾਂ ਨਾਂ ਬਦਲ ਕੇ ਕਿਤੇ ਹੋਰ ਆਫਿਸ ਦੇ ਵਿੱਚ ਆਪਣਾ ਆਫਿਸ ਖੋਲ੍ਹੀ ਬੈਠੇ ਨੇ। ਇੱਕ ਗੱਲ ਮੈਂ ਐਡ ਕਰਨੀ ਚਾਹੁੰਦਾ ਆ, ਕਿਉਂਕਿ ਜਿੰਨੇ ਵੀ ਟੀਵੀ ਚੈਨਲ ਨੇ ਸਾਰਿਆਂ ਦੇ ਉੱਪਰ ਜਿਹੜੀ ਐਡਵਰਟਾਈਜ਼ਮੈਂਟ ਸੀਗੀ ਉਹਦੇ ਵਿੱਚ ਚੈਨਲਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਜਿਹੜੀ ਐਡਵਰਟਾਈਜ਼ਮੈਂਟ ਆ ਉਹਦੇ ਬਹਾਵ ਤੇ ਲੋਕਾਂ ਨੇ ਕੰਟੈਕਟ ਕੀਤਾ ਆ। ਚੈਨਲਾਂ ਦਾ ਇਹਦੇ ਵਿੱਚ ਕੋਈ ਵੀ ਦੋਸ਼ ਨਹੀਂ, ਚਾਹੇ ਕੋਈ PTC, ਚਾਹੇ ਡੇਲੀ ਪੋਸਟ, ਸਪੋਕਸਮੈਨ, ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ, ਕਿਉਂਕਿ ਐਡਵਰਟਾਈਜ਼ਮੈਂਟ ਦੇ ਸਿਰ ਤੇ ਹੀ ਚੈਨਲ ਚੱਲਦੇ ਨੇ। ਸੋ ਇਸ ਕਰਕੇ ਉਹਨਾਂ ਤੱਕ ਕੋਈ ਵੀ ਪਹੁੰਚ ਕਰ ਸਕਦਾ ਆ। ਚੈਨਲਾਂ ਦਾ ਇਹਦੇ ਵਿੱਚ ਅਸੀਂ ਦੋਸ਼ ਨਹੀਂ ਗਿਣਦੇ, ਦੋਸ਼ ਉਹਨਾਂ ਦਾ ਆ ਜਿਹੜੇ ਲੋਕਾਂ ਨੇ ਵੱਡੇ ਪੱਧਰ ਤੇ ਠੱਗੀ ਮਾਰੀ ਹੈ। ਔਰ ਅਸੀਂ ਉਹ ਅਪੀਲ ਵੀ ਕਰਦੇ ਹਾਂ ਹਰ ਇੱਕ ਬੰਦੇ ਨੂੰ ਜਿਹਦੇ ਨਾਲ ਧੋਖਾ ਹੋਇਆ ਉਹ ਸਾਨੂੰ ਆਪ ਵੀ ਕੰਟੈਕਟ ਕਰ ਸਕਦਾ। ਜੋ ਬਹੁਤ ਬੰਦੇ ਸਾਡੇ ਕੋਲ ਅਪਰੋਚ ਨਹੀਂ ਪਹੁੰਚੇ ਤਾਂ ਉਹ ਸਾਡੇ ਨਾਲ ਆ ਕੇ ਮਿਲਣ, ਕਿਉਂਕਿ ਇਹ ਸੰਘਰਸ਼ ਆ ਨਾ ਜਿਹੜਾ ਵੱਡੇ ਪੱਧਰ 'ਤੇ ਤਾਂ ਹੀ ਲੜਿਆ ਜਾ ਸਕਦਾ ਜੇ ਅਸੀਂ ਇਕਜੁੱਟਤੀ ਨਾਲ ਹੋ ਕੇ ਚੱਲਾਂਗੇ। ਜਿਵੇਂ ਸੁਖ ਭਾਜੀ ਨੇ, ਇਹ ਬਹੁਤ ਵਧੀਆ ਨੇ, ਇਸ ਲੈਵਲ ਦੇ ਬੰਦੇ ਨੇ ਜਿਹੜੇ ਪੰਜਾਬ ਨੂੰ ਚਲਾ ਰਹੇ ਨੇ, ਅਸੀਂ ਉਹਨਾਂ ਦੀ ਵੀ ਤਾਰੀਫ ਕਰਦੇ ਹਾਂ। ਸੁਖਦੇਵ ਭਾਜੀ ਨੇ, ਇਹ ਵੀ ਆਪਣੇ ਹੁਸ਼ਿਆਰਪੁਰ ਤੋਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ। ਮਲਕੀਤ ਭਾਜੀ ਨੇ, ਇਹ ਵੀ ਆਪਣੇ ਏਰੀਏ ਦੇ ਸਰਪੰਚ 20 ਸਾਲ ਰਹਿ ਚੁੱਕੇ ਨੇ।
ਹਰ ਤਰ੍ਹਾਂ ਦੇ ਸੁਲਝੇ ਹੋਏ ਬੰਦੇ ਨੇ ਇਸ ਗਰੁੱਪ ਦੇ ਵਿੱਚ, ਤੇ ਅਸੀਂ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਵੀ ਪਲੀਜ਼ ਉਹ ਸਾਡੇ ਨਾਲ ਵੀ ਕੰਟੈਕਟ ਕਰੇ। ਅਸੀਂ ਉਹਨਾਂ ਦੇ EMPLOYE ਨੂੰ ਵੀ ਅਪੀਲ ਕਰਦੇ ਹਾਂ ਵੀ ਭਾਈ ਕਿਸੇ ਕੋਲੋਂ ਜੇ ਉਸ ਟਾਈਮ ਗਲਤੀ ਹੋ ਗਈ, ਉਹਨੂੰ ਨਹੀਂ ਸੀ ਪਤਾ ਵੀ ਇਹ ਗਲਤ ਕਰ ਰਹੇ ਨੇ, ਤਾਂ ਅਸੀਂ ਆਪਣੇ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਪਲੀਜ਼ ਉਹ ਵੀ ਸਾਡੇ ਨਾਲ ਆਪਣੇ ਬਿਹਾਫ ਤੇ ਕੰਟੈਕਟ ਕਰਨ, ਤਾਂ ਕਿ ਅਸੀਂ ਪੁਲਿਸ ਦੀ ਨਾਲ ਹੈਲਪ ਕਰਕੇ ਉਹਨਾਂ ਨੂੰ ਚੰਗੇ ਰਾਹ ਤੇ ਪਾ ਸਕੀਏ। ਉਹਨਾਂ ਦੇ ਜਿਹੜਾ ਫਰਾਡ ਉਹਨਾਂ ਨਾਲ ਵੀ ਹੋਇਆ, ਹੁਣ ਸਾਡੀ ਕਿਸੇ ਨਾਲ ਗੱਲ ਚੱਲਦੀ ਸੀਗੀ, ਇਹਨਾਂ ਦਾ EMPLOYE ਸੀਗਾ, ਉਹ ਇਹ ਗੱਲ ਕਹਿ ਰਿਹਾ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਨਾਲ ਐਡਾ ਫਰਾਡ ਹੋ ਗਿਆ, ਪਰ ਉਹ ਖੁਦ ਡਰਦੇ ਨੇ ਸਾਡੇ ਸਾਹਮਣੇ ਆਉਣ ਤੋਂ। ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਭਾਈ ਉਹ ਵੀ ਆਉਣ ਸਾਡੇ ਨਾਲ ਆ ਕੇ ਸੰਘਰਸ਼ ਦੇ ਵਿੱਚ ਜੁੜਨ। ਜੇ ਉਹਨਾਂ ਨਾਲ ਵੀ ਠੱਗੀ ਵੱਜੀ ਹੈ ਤਾਂ ਉਹ ਵੀ ਇਸ ਦੇ ਨਾਲ ਸਾਡਾ ਹਿੱਸਾ ਬਣਨ। ਜੇ ਉਹ ਠੱਗੀ ਦੇ ਵਿੱਚ ਸਾਡੇ ਨਾਲ ਨਹੀਂ ਆਉਂਦੇ, ਕੱਲ੍ਹ ਨੂੰ ਅਸੀਂ ਉਹਨਾਂ ਤੱਕ ਅਪਰੋਚ ਕਰ ਲੈਂਦੇ ਹਾਂ, ਉਹਨਾਂ ਨੂੰ ਫੜ ਲੈਂਦੇ ਹਾਂ, ਤਾਂ ਫਿਰ ਉਹ ਸਾਨੂੰ ਇਹ ਨਾ ਕਹਿਣ ਵੀ ਅਸੀਂ ਉਹਦੇ ਵਿੱਚ ਸ਼ਾਮਿਲ ਨਹੀਂ ਸੀਗੇ। ਫਿਰ ਉਹ ਉਨੇ ਹੀ ਬਰਾਬਰ ਦੋਸ਼ੀ ਨੇ ਜਿੰਨਾ ਕੌਰਾ ਸੀਗਾ ਜਾਂ ਕੁਲਵੀਰ ਸਿੰਘ ਕੌਰਾ ਹੈਗਾ, ਠੀਕ ਹੈ, ਜਾਂ ਡਾਕਟਰ ਰੀਤ ਹੈਗੇ ਨੇ। ਇਹ ਸਾਰੇ ਉਨੇ ਹੀ ਦੋਸ਼ੀ ਹੋਣਗੇ ਜਿੰਨੇ ਉਹ ਦੋਨੇ ਮੇਨ ਹਸਬੈਂਡ ਵਾਈਫ ਨੇ। ਪਰ ਹੈਡ ਕਿੰਨੀ ਕੁ ਠੱਗੀ? ਭਾਜੀ ਅਸੀਂ ਇੱਕ ਅੰਦਾਜ਼ਾ ਲਾਇਆ ਸੀਗਾ ਵੀ ਪਰ ਹੈਡ ਇਹਨਾਂ ਨੇ ਪਰ ਪਰਸਨ, ਦੇਖੋ ਕਿਸ ਤੋਂ 1.5 ਲੱਖ ਵੀ ਲਿਆ ਇਹਨਾਂ ਨੇ PR ਵਾਸਤੇ, ਜੋ ਬਾਈਕ ਤੇ ਆਇਆ ਉਸ ਤੋਂ 1.5 ਲੱਖ ਵੀ ਲੈ ਕੇ ਇਹਨਾਂ ਨੇ ਕਰ ਲਈ ਵੀ ਤੈਨੂੰ 1.5 ਲੱਖ 'ਚ PR ਦੇ ਦਾਂਗੇ। ਜਿਹੜਾ ਗੱਡੀ ਵਧੀਆ 'ਚ ਆ ਗਿਆ ਉਹਨੂੰ ਕਹਿੰਦਾ ਵੀ 13 ਲੱਖ ਦੇ ਦਾਂਗੇ। ਜੇ ਕੋਈ ਹੋਰ ਵਧੀਆ ਗੱਡੀ 'ਚ ਆ ਗਿਆ, ਦੂਰੋਂ ਆਇਆ, ਉਹਨੂੰ 15 ਲੱਖ 'ਚ ਕਹਿਤਾ। ਜੇ ਕੋਈ ਅਗਲਾ ਕਹਿੰਦਾ ਮੈਂ ਚੱਲਦਾ ਫਿਰਦਾ, ਉਹਨੂੰ 10 ਲੱਖ 'ਚ, ਕਿਸੇ ਨੂੰ 5 'ਚ, ਕਿਸੇ ਨੂੰ 2 'ਚ। ਇੱਕ ਆਈਡੀਆ ਲਾਇਆ ਸੀਗਾ ਵੀ ਅਸੀਂ ਹਰ ਇੱਕ ਬੰਦੇ ਦਾ 7 ਤੋਂ 8 ਲੱਖ ਰੁਪਈਆ ਪਰ ਪਰਸਨ ਦੇ ਹਿਸਾਬ ਨਾਲ ਇਹਨਾਂ ਦੀ ਠੱਗੀ ਵੱਜੀ ਹੋਈ ਹੈ ਇੱਕ ਬੰਦੇ ਨਾਲ। ਤਾਂ ਉਹਦੇ ਹਿਸਾਬ ਨਾਲ ਤੁਸੀਂ ਲਾ ਲਓ ਵੀ 300 ਬੰਦਾ ਸਾਡੇ ਕੋਲ ਗਰੁੱਪ 'ਚ ਐਡ ਆ, ਪਰ ਇੱਕ ਇਮੀਗ੍ਰੇਸ਼ਨ ਨਹੀਂ ਹੈਗਾ, ਇਹ 6 ਕੰਪਨੀਆਂ ਨੇ। ਜੇ ਆਪਾਂ ਇੱਕ ਇਮੀਗ੍ਰੇਸ਼ਨ ਦੇ ਵਿੱਚ ਮੰਨ ਕੇ ਚੱਲੇ ਵੀ 500 ਬੰਦੇ ਨਾਲ ਠੱਗੀ ਵੱਜੀ ਆ, ਤਾਂ ਤਕਰੀਬਨ 3000 ਬੰਦਾ ਹੈ ਜਿਹਦੇ ਨਾਲ ਇਹ ਠੱਗੀ ਵੱਜੀ ਹੋਈ ਆ। ਔਰ ਪਰ ਪਰਸਨ ਜੇ ਆਪਾਂ ਸਭ ਤੋਂ ਇਮੀਗ੍ਰੇਸ਼ਨ ਗਰੁੱਪ ਆ ਤੁਸੀਂ ਦੱਸ ਸਕਦੇ ਹੋ? ਹਾਂਜੀ ਦੱਸ ਸਕਦੇ ਆ ਭਾਜੀ। ਇਹਨਾਂ ਦਾ ਪਹਿਲਾ ਇਮੀਗ੍ਰੇਸ਼ਨ ਹੈਗਾ ਜੀ ਹੀਰਾ ਕੌਂਸਟੀਟੂਐਂਸੀ ਦੇ ਨਾਮ ਤੇ ਸੀਗਾ। ਉਸ ਤੋਂ ਬਾਅਦ ਵੀਜ਼ਾ ਲੈਂਡ ਹੋ ਗਿਆ, ਮੂਵ ਟੂ ਅਬਰੋਡ ਹੋ ਗਿਆ, ਯੈਲੋ ਲੀਫ ਹੋ ਗਿਆ, ਸਰਦਾਰ ਜੀ ਇਮੀਗ੍ਰੇਸ਼ਨ ਹੋ ਗਿਆ, ਵਾਸਟ ਇਮੀਗ੍ਰੇਸ਼ਨ ਹੋ ਗਿਆ। ਜਿਹੜੇ 6 ਇਮੀਗ੍ਰੇਸ਼ਨ ਇਹਨਾਂ ਦੇ ਆਲਰੇਡੀ ਚੱਲਦੇ ਸੀਗੇ, ਬੰਦ ਕਰਕੇ ਭੱਜ ਚੁੱਕੇ ਨੇ। ਉਸ ਤੋਂ ਬਾਅਦ ਇਹਨਾਂ ਨੇ ਨਵਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ CIS ਕਰਕੇ, ਉਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਇਹ ਫਰਾਡ ਨਹੀਂ ਹੋਊਗਾ, ਭੱਜ ਕੇ ਛੱਡ ਕੇ। ਉਸ ਤੋਂ ਥੋੜ੍ਹੇ ਦਿਨ ਪਹਿਲਾਂ ਇੱਕ 34 ਦੇ ਵਿੱਚ ਇਹਨਾਂ ਦਾ ਇੱਕ ਹੋਰ ਇਮੀਗ੍ਰੇਸ਼ਨ ਚੱਲਦਾ ਸੀਗਾ, ਉਹ ਉੱਥੋਂ ਅਸੀਂ ਇੱਕ ਲੜਕੀ ਫੜਾਈ ਆ ਜਿਹੜੀ ਪਹਿਲਾਂ ਵਾਸਟ ਇਮੀਗ੍ਰੇਸ਼ਨ ਦੇ ਵਿੱਚ ਕੰਮ ਕਰਦੀ ਸੀਗੀ, ਪਰ ਹੁਣ ਉਹ ਆਪਣਾ ਨਾਂ ਬਦਲ ਕੇ ਉੱਥੇ ਕੰਮ ਕਰਦੀ ਸੀਗੀ। ਪਹਿਲਾਂ ਵਾਸਟ ਇਮੀਗ੍ਰੇਸ਼ਨ ਦੇ ਵਿੱਚ ਉਹ ਆਪਣਾ ਨਾਂ ਦਮਨਪ੍ਰੀਤ ਦੱਸ ਰਹੀ ਸੀਗੀ, ਇੱਥੇ ਆਪਣਾ ਨਾਂ ਹਰਜੋਤ ਕੌਰ ਦੱਸ ਰਹੀ ਸੀਗੀ, ਬਟ ਅਸਲੀ ਨਾਂ ਉਹਦਾ ਕਿਰਨ ਸਿੰਗਲਾ ਹੈ ਜੋ ਬਠਿੰਡੇ ਤੋਂ ਰਿਲੇਟਿਵ ਹੈ। ਤੇ ਉਹ ਹਰ ਜਗ੍ਹਾ ਤੇ ਅਸੀਂ ਉਹਨੂੰ ਇੱਕੋ ਗੱਲ ਪੁੱਛੀ ਦੀ ਉਸ ਟਾਈਮ ਵੀ ਆਫਿਸ ਜਾ ਕੇ ਵੀ ਮੈਡਮ ਪਲੀਜ਼ ਆਪਣਾ ID ਦਿਖਾਓ ਜਿਹੜਾ ਤੁਹਾਡਾ ਓਰੀਜਨਲ ਨਾਂ ਹੈ। ਉਹਨਾਂ ਨੇ ID ਨਹੀਂ ਦਿਖਾਈ ਕਿਉਂਕਿ ਸਾਡੇ ਕੋਲ ਆਲਰੇਡੀ ਉਹਨਾਂ ਦਾ ਆਧਾਰ ਕਾਰਡ ਕਿਤੋਂ ਅਵੇਲੇਬਲ ਅਸੀਂ ਕਰ ਲਿਆ ਸੀਗਾ, ਪਰ ਉਹ ਮੰਨ ਕੇ ID ਨਹੀਂ ਸੀਗੇ। ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਦੇ ਜਿੰਨੇ ਵੀ ਡਾਕੂਮੈਂਟ ਨੇ, ਜਿਹੜੇ ਰੀਤ ਕੌੜਾ ਸੀਗੇ, ਡਾਕਟਰ ਰੀਤ ਕੌੜਾ ਉਹਨਾਂ ਦੇ ਹਸਬੈਂਡ ਸੀਗੇ, ਸਾਡੇ ਕੋਲ ਇਹਨਾਂ ਦਾ ਸਾਰੇ ਪ੍ਰੂਫ ਹੈਗੇ ਨੇ। ਇਹ ਨਹੀਂ ਕਿ ਅਸੀਂ ਮੀਡੀਆ ਦੇ ਸਾਹਮਣੇ ਅਜੇ ਲਿਆ ਨਹੀਂ ਰਹੇ, ਕਿਉਂਕਿ ਵੱਡੇ ਪੱਧਰ ਤੇ ਇਹਨਾਂ ਦੀਆਂ ਜਿਹੜੀਆਂ ਡਾਇਰੀਆਂ ਸੀਗੀਆਂ ਜਿਨ੍ਹਾਂ ਦੇ ਉੱਪਰ ਲੋਕਾਂ ਦੇ ਪੈਸੇ ਲਿਖੇ ਹੋਏ ਸੀ ਜਾਂ ਹਿਸਾਬ ਕਿਤਾਬ ਸੀ, ਪੈਨ ਡਰਾਈਵਸ ਨੇ ਸਾਡੇ ਕੋਲ, ਬਹੁਤ ਸਾਰਾ ਇਦਾਂ ਦੇ ਪ੍ਰੂਫ ਹੈਗੇ ਇਹਨਾਂ ਦੇ ਖਿਲਾਫ, ਪਰ ਅਸੀਂ ਅਜੇ ਉਹ ਮੀਡੀਆ ਸਾਹਮਣੇ ਜਾਂ ਅਸੀਂ ਲੈ ਕੇ ਨਹੀਂ ਆ ਰਹੇ, ਕਿਉਂਕਿ ਅਸੀਂ ਉਹ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜਦੋਂ ਸਾਨੂੰ ਲੋੜ ਪਈ। ਇਸ ਕਰਕੇ ਅਸੀਂ ਅਜੇ ਤੱਕ ਉਹ ਆਪਣੇ ਕੋਲ ਹੀ ਰੱਖੇ ਹੋਏ ਨੇ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਸਾਰਿਆਂ ਨੂੰ।